ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਦੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408 272 5200 2500 ਮਾਫ ਕਰਨਾ। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਆ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415 909 0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਇੰਟਲੀਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 22 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਭਾਜਪਾ ਦੇ ਵਿਧਾਇਕਾਂ ਤੋਂ, ਜਿਨ੍ਹਾਂ ਨੇ ਮੁੱਖ ਮੰਤਰੀ ਦੇ ਖਿਲਾਫ ਮੋਰਚਾ ਖੋਲ ਦਿੱਤਾ ਜੀ। ਦੇਖੋ, ਮਨੀਪੁਰ ਦੇ ਵਿੱਚੋਂ ਇਹ ਗੱਲ ਜਿਹੜੀ ਆ ਉਹ ਉੱਠ ਕੇ ਆ ਰਹੀ ਆ ਜੀ ਕਿ 10 ਵਿਧਾਇਕ ਜਿਹੜੇ ਕੁਕੀ ਭਾਈਚਾਰੇ ਤੋਂ ਆ, ਉਹਨਾਂ ਨੇ ਆਵਾਜ਼ ਚੁੱਕੀ ਆ ਜੀ। ਨਾ ਸਿਰਫ ਮੁੱਖ ਮੰਤਰੀ ਦੇ ਖਿਲਾਫ, ਬਲਕਿ ਇੱਥੋਂ ਤੱਕ ਕਥਿਤ ਤੌਰ ਤੇ ਦੋਸ਼ ਲਾਇਆ ਹੈ ਕਿ ਇਸ ਸਾਰੇ ਕਾਂਡ ਦੇ ਵਿੱਚ, ਯਾਨੀ ਜੋ ਕੁਕੀ ਭਾਈਚਾਰੇ ਨਾਲ ਹੋਇਆ, ਤਾਂ ਉਹਦੇ ਵਿੱਚ ਜਾਂਚ ਕਰਵਾਉਣੀ ਚਾਹੀਦੀ ਆ। ਕਿਉਂਕਿ ਮੁੱਖ ਮੰਤਰੀ ਦਾ ਖੁਦ ਹੱਥ ਆ ਜੀ। ਯਾਨੀ ਇਹ ਵੀ ਲਗਭਗ ਗੁਜਰਾਤ ਮਾਡਲ ਹੀ ਆ। ਜਿਵੇਂ ਤੁਸੀਂ ਦੇਖਿਆ ਕਿ ਜੇ ਬੋਲਿਆ ਸੰਜੀਵ ਭੱਟ ਤੇ ਉਹਨੂੰ ਨਾਲ ਦੀ ਨਾਲ ਦਿੱਤਾ ਪੱਟ, ਤਾਂ ਇਸੇ ਤਰ੍ਹਾਂ ਹੀ ਹੈ। ਜੋ ਇੱਕ ਪੱਤਰਕਾਰ ਵੀ ਸੀ, ਉਸਨੇ ਵੀ ਕੁਝ ਮੇਰੇ ਖਿਆਲ ਦੇ ਨਾਲ ਕਿਤਾਬਾਂ ਵਗੈਰਾ ਲਿਖੀਆਂ ਸਨ, ਤਾਂ ਉਸ ਤੋਂ ਬਾਅਦ ਉਹਨੂੰ ਵੀ ਬਹੁਤ ਜ਼ਿਆਦਾ ਫਜ਼ਲ ਕੀਤਾ ਗਿਆ ਸੀਗਾ ਜੀ। ਸੋ ਲਿਹਾਜ਼ਾ ਦੇਖੋ, ਉਹ ਜਿਹੜੇ ਵਿਧਾਇਕ ਨੇ ਕੁਕੀ ਭਾਈਚਾਰੇ ਦੇ, ਉਹਨਾਂ ਚੋਂ 7 ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਦੇ, ਮਤਲਬ ਜੋ ਆਪਣੀ ਸਰਕਾਰ ਦੇ ਹੀ ਉਲਟ ਬੋਲ ਰਹੇ ਆ, ਆਪਣੇ ਹੀ ਮੁੱਖ ਮੰਤਰੀ ਦੇ ਉਲਟ ਬੋਲ ਰਹੇ ਆ ਜੀ। ਪਰ ਗੱਲ ਇਹ ਆ ਕਿ ਉਹ ਵਿਧਾਇਕ ਨੇ। ਸਭ ਤੋਂ ਵੱਡੀ ਗੱਲ ਤੇ ਸਰ ਇਹ ਆ ਕਿ ਉਹਨਾਂ ਦੀ ਕੀਤੀ ਹੋਈ ਗੱਲ ਆਪਣੀ ਹੀ ਸਰਕਾਰ ਦੇ ਉਲਟ ਇੱਕ ਆਡੀਓ ਦਾ ਹਵਾਲਾ ਦੇ ਕੇ ਉਹ ਬਹੁਤ ਗਜ਼ਬ ਬਣ ਜਾਂਦੀ ਆ, ਜਿਹਦੇ ਚ ਉਹ ਕਹਿੰਦੇ ਆ ਕਿ ਖੁਦ ਬੀਰੇਨ ਕੁਮਾਰ ਦੀ ਸ਼ਮੂਲੀਅਤ ਹੈ ਇਸ ਸਾਰੀ ਹਿੰਸਾ ਚ। ਤਾਂ ਗੱਲ ਵੱਡੀ ਆ, ਦੋਸ਼ ਵੱਡੇ ਆ। ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਗੁਜਰਾਤ ਮਾਡਲ ਹੀ ਆ, ਕਿਉਂਕਿ ਗੁਜਰਾਤ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਦੋਸ਼ ਕਥਿਤ ਤੌਰ ਤੇ ਨਰਿੰਦਰ ਮੋਦੀ ਤੇ ਲੱਗੇ ਸਨ ਜੀ ਕਿ ਉਹ ਭਾਵੇਂ ਖੁੱਲੇ ਰੂਪ ਦੇ ਵਿੱਚ ਨਹੀਂ, ਅਸਿੱਧੇ ਤੌਰ ਤੇ ਉਹ ਚਾਹੁੰਦੇ ਸਨ ਕਿ ਇੱਕ ਧਿਰ ਦਾ ਦੱਬ ਕੇ ਨੁਕਸਾਨ ਹੋ ਹੀ ਜਾਵੇ, ਉਹਨਾਂ ਨੂੰ ਸਭ ਕੁਝ ਸਿਖਾ ਹੀ ਦਿੱਤਾ। ਇਸੇ ਤਰ੍ਹਾਂ ਦਾ ਹੀ ਮਾਹੌਲ ਇੱਥੇ ਹੁਣ ਬਣਨਾ ਸ਼ੁਰੂ ਹੋ ਗਿਆ। ਸੋ ਕੱਲ ਨੂੰ ਹੋ ਸਕਦਾ ਕਿ ਇਹ ਗੁਜਰਾਤ ਮਾਡਲ ਜਿਹੜਾ ਹੈ ਉਹ ਕੱਜਿਆ ਹੋਇਆ ਨੰਗਾ ਵੀ ਹੋ ਜਾਏ। ਯਾਨੀ ਮੈਂ ਕੀ ਕਹਿ ਰਿਹਾ ਕਿ ਹੋ ਸਕਦਾ ਅੱਜ ਮੁੱਖ ਮੰਤਰੀ ਦੇ ਉਲਟ ਇਹ ਨਿਕਲ ਕੇ ਆਏ ਨੇ, ਹੁਣ ਅੱਗੇ ਜਾ ਕੇ ਹੋ ਸਕਦਾ ਕੇਂਦਰ ਦੀ ਵੀ ਕੋਈ ਗੱਲ ਨਿਕਲ ਆਵੇ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ, ਬਹੁਤ ਵੱਡੀ ਗੱਲ। ਤੁਸੀਂ ਦੇਖੋ ਨਾ ਕਿ ਵੀ ਹੁਣ ਉੱਥੇ ਬਹੁਤ ਰੌਲਾ ਪਾਇਆ ਜੀ, ਬਹੁਤ ਰੌਲਾ ਪਾਇਆ ਦੇ ਵਿੱਚ ਮਹਾਰਾਸ਼ਟਰ ਚ ਜੋ ਹੋਇਆ ਬਦਲਾਪੁਰ ਦੇ ਵਿੱਚ ਬੱਚੀਆਂ ਦੇ ਨਾਲ, ਤਾਂ ਉੱਥੇ ਕੀ ਕੀਤਾ ਗਿਆ, ਉੱਥੇ ਚੁੱਪ ਵੱਟ ਲਈ ਜਾਂਦੀ ਹੈ। ਕਿਉਂਕਿ ਉਹ ਸਕੂਲ ਭਾਰਤੀ ਜਨਤਾ ਪਾਰਟੀ ਦੇ ਨੇਤਾ ਦਾ ਸੀ। ਬੰਗਾਲ ਚ ਉਲਟਾ ਇਹ ਆਪਣੇ ਆਪ ਦੇ, ਹਾਂਜੀ ਇਹੀ ਗੱਲਾਂ ਨੇ। ਤੇ ਸਾਡੇ MP ਹਰਭਜਨ ਮਾਨ ਵੀ ਤੁਹਾਨੂੰ ਪਤਾ ਹੀ ਆ, ਉਹ ਵੀ ਸਿਲੈਕਟਿਵ ਕਰਦੇ ਸੀ। ਹਾਂਜੀ ਅਸੀਂ ਚਾਹੁੰਦੇ ਆ ਸਾਡੀ ਜ਼ਮੀਰ ਹੈ ਕਿ ਮਤਲਬ ਕਿ ਉਹ ਜਿਹੜੀਆਂ ਗੱਲਾਂ ਸਾਰੀਆਂ ਇਹਨਾਂ ਨੇ ਖੁਦ ਰਾਜਪਾਲ ਸਾਹਿਬ ਨੂੰ ਖੱਤ ਲਿਖ ਕੇ, ਤਾਂ ਹੁਣ ਬੰਦਾ ਪੁੱਛੇ ਕਿ ਵੀ ਤੁਸੀਂ ਉੱਧਰ ਵੀ ਬੋਲੋਗਾ। ਸੋ ਇਹ ਸਿਲੈਕਟਿਵ ਸਭ ਰਾਜਨੀਤੀ ਆ। ਮਨੀਪੁਰ ਦੇ ਮਾਮਲੇ ਚ ਕੁਛ ਹੁੰਦਾ
ਤੇ ਜੇ ਕਿਤੇ ਹੋਰ ਹਿੰਸਾ ਹੋ ਜਾਵੇ ਅਨਫੋਰਚੂਨੇਟਲੀ, ਤਾਂ ਉੱਥੇ ਇਹਨਾਂ ਦਾ ਜਿਹੜਾ ਰੁਖ ਆ ਉਹ ਇੱਕ ਵੱਖਰੀ ਕਿਸਮ ਦਾ ਹੁੰਦਾ ਹੈ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ। ਕਹਿੰਦੇ ਸੁਖਬੀਰ ਬਾਦਲ ਕਹਿ ਰਹੇ ਨੇ, ਕਹਿੰਦੇ ਵਿਧਾਨ ਸਭਾ ਸੈਸ਼ਨ ਹੈ ਜਿਹੜਾ ਉਹ 1 ਮਹੀਨੇ ਲਈ ਵਧਾਇਆ ਜਾਵੇ। ਹਾਂਜੀ, ਦੇਖੋ, ਜੇ ਵੱਧ ਜਾਵੇ ਤੇ ਕੋਈ ਮਾੜੀ ਗੱਲ ਨਹੀਂ ਹੈ, ਪਰ ਗੱਲ ਇਹ ਆ ਪ੍ਰਵੀਨ ਜੀ, ਆਜ਼ਾਦੀ ਤੋਂ ਬਾਅਦ ਇਸ ਤਰ੍ਹਾਂ ਦਾ ਮਾਹੌਲ ਸੀਗਾ ਕਿ ਸਾਡੇ ਜਿਹੜੇ ਵਿਧਾਇਕ ਸੀਗੇ ਉਹ ਬਜਟ ਸੈਸ਼ਨ ਵੀ 40-40 ਸਿਟਿੰਗਸ ਦਾ ਲਿਜਾ ਕੇ ਵਿਖਾਉਂਦੇ ਸਨ। ਮਤਲਬ ਕਿ ਬਜਟ ਸੈਸ਼ਨ ਵੀ ਕਈ ਮਹੀਨੇ ਚਲੇ ਜਾਂਦਾ ਸੀ। ਉਹ ਕਹਿੰਦੇ ਸੀ ਘਰੇ ਕੀ ਕਰਨਾ, ਲੋਕਾਂ ਨੇ ਘਰੋਂ ਚੁਣ ਕੇ ਕੱਢਿਆ ਤੇ ਆਪਾਂ ਲੋਕਾਂ ਦੀ ਗੱਲ ਕਰੀਏ। ਹੁਣ ਇਹ ਘਰਾਂ ਚੋਂ ਨਿਕਲਦੇ ਨਹੀਂ ਹੈ ਜਾਂ ਕੰਮਾਂ ਕਾਰਾਂ ਚੋਂ ਨਹੀਂ ਨਿਕਲਦੇ, ਕਾਰੋਬਾਰ ਵੀ ਬੜੇ ਵੱਧ ਗਏ ਨੇ ਸੁੱਖ ਨਾਲ। ਤਾਂ ਗੱਲ ਇਹ ਕਿ ਇਸ ਸੈਸ਼ਨ ਨੂੰ ਜਿਨ੍ਹਾਂ ਨੇ 1 ਮਹੀਨਾ ਵਧਾਉਣ ਦੀ ਗੱਲ ਕੀਤੀ ਆ, ਸਵਾਲ ਇਹ ਹੈ ਕਿ ਐਵਰੇਜ ਜਿਹੜੀਆਂ 40 ਬੈਠਕਾਂ ਰਹਿੰਦੀਆਂ ਸੀ 97 ਤੋਂ ਬਾਅਦ ਉਹ 20-25 ਹੋ ਗਈਆਂ, 20-25 ਤੋਂ ਗਾਂ ਉਹ ਹੁਣ 15-20 ਵਾਲੇ ਗੇਟ ਕਿਤੇ ਹੁਣ 10-15 ਵਾਲੇ ਚ ਆ ਗਈ। ਹਜ਼ੂਰ ਆ ਜਿਹੜੀਆਂ 3 ਸਿਟਿੰਗਸ ਹੋਣੀਆਂ ਨੇ ਆਗਾਮੀ, ਇਹਨਾਂ ਨੂੰ ਵਿੱਚ ਗਿਣ ਕੇ ਟੋਟਲ 39 ਬਣਦੀਆਂ ਨੇ। ਬਦਲਾਅ ਵਾਲਿਆ ਜਿਹੜੇ ਇਹ ਹੈਗੇ ਨੇ, ਬਦਲਾਅ ਵਾਲਿਆ ਵੇ ਵੀਰ, ਕ੍ਰਾਂਤੀ ਵੀਰਾ। ਤਾਂ ਗੱਲ ਇਹ ਆ ਕਿ ਇਹ ਕ੍ਰਾਂਤੀ ਵੀਰਾਂ ਦੇ ਰਾਜ ਦੇ ਵਿੱਚ 39 ਬਣਦੀਆਂ ਨੇ ਹੁਣ ਤੱਕ। ਜੇ 3 ਸਾਲਾਂ ਚ ਡਿਵਾਈਡ ਕਰ ਲਓ, ਕਿਉਂਕਿ ਗਾਂ ਬਜਟ ਸੈਸ਼ਨ ਹੀ ਹੋਏਗਾ ਮੇਰੇ ਖਿਆਲ ਦੇ ਨਾਲ, ਜਾਂ ਸਰਦ ਰੁੱਤ ਦਾ ਕੋਈ ਇੱਕ ਅੱਧ ਬੈਠਕ ਲਾ ਲਓ, ਤਾਂ ਯਾਨੀ 40-42 ਵੀ ਜੇ ਹੋ ਜਾਣ 1 ਸਾਲ ਦੇ ਵਿੱਚ, 3 ਨਾਲ ਡਿਵਾਈਡ ਕਰ ਲਓ, ਸਭ ਕਿੰਨਾ ਬਣਦਾ? 14-30-42, 14 ਐਵਰੇਜ ਜੀ। ਤਾਂ ਯਾਨੀ ਸਾਰੇ ਹੀ ਜ਼ਿੰਮੇਵਾਰ ਨੇ। ਹੁਣ ਕੁਲਤਾਰ ਸਿੰਘ ਸੰਧਵਾ ਜਦੋਂ ਆਪੋਜੀਸ਼ਨ ਚ ਸੀਗੇ ਤੇ ਉਦੋਂ ਬੜੀਆਂ ਗੱਲਾਂ ਕਰਿਆ ਕਰਦੇ ਸੀ ਕਿ ਭਾਈ ਬਜਟ ਸੈਸ਼ਨ ਲੰਮੇ ਚਾਹੀਦੇ ਆ, ਸਿਟਿੰਗਸ ਜ਼ਿਆਦਾ ਹੋਣੀਆਂ ਚਾਹੀਦੀਆਂ। ਹੁਣ ਤਾਂ ਕੁਰਸੀ ਤੇ ਬੈਠੇ ਨੇ ਪਰ ਖਾਮੋਸ਼ ਨੇ। ਉਹੀ ਕਹਿੰਦੇ ਨੇ ਕਿ ਇਹ ਜਿਹੜਾ ਨਿਗਾਰ ਆਇਆ, ਇਹ ਇੱਕ ਫਾਰਮੈਲਿਟੀ ਜੇ ਬਣ ਕੇ ਰਹਿ ਗਿਆ ਸੈਸ਼ਨ, ਤਾਂ ਇਹਦੇ ਵਿੱਚ ਖਾਸ ਤੌਰ ਤੇ ਕਹਿ ਲਓ ਕਿ ਜ਼ਿੰਮੇਵਾਰ ਸਾਰੀਆਂ ਤੇ ਰਹੇਗੀ। ਪ੍ਰਵੀਨ ਜੀ, ਬਹੁਤ ਵੱਡਾ ਇੱਕ ਸੱਤਾਧਾਰੀ ਨੇਤਾ ਤੇ ਉਹਦਾ ਕਰੀਬੀ ਮੇਰੇ ਨਾਲ ਬੈਠਾ ਸੀ ਇੱਕ ਦਿਨ, ਕਿਸੇ ਮਸਾਇਲ ਤੇ ਗੱਲ ਹੋ ਰਹੀ ਸੀਗੀ, ਤੇ ਉਹ ਖੁਦ ਆਸਵੰਦ ਨਹੀਂ ਹੁੰਦੇ ਕਿ ਸੈਸ਼ਨ ਏਡੇ ਛੋਟੇ ਆ। ਅੱਜ ਦਿਨ ਇਹ ਪ੍ਰਵਾਨਗੀ ਮਿਲੀ ਆ, ਉਹ ਕਹਿੰਦਾ ਕਿ ਯਾਰ ਅਸੀਂ 2 ਬੜੇ ਲੋਕਾਂ ਨਾਲ ਜੁੜੇ ਸਵਾਲ ਲਾਉਣੇ ਆ, ਪਰ ਸਮੱਸਿਆ ਇਹ ਆ ਕਿ ਹੁਣ ਉੱਥੇ ਸਵਾਲਾਂ ਦੀ ਵਾਰੀ ਆਏਗੀ ਕਿ ਨਹੀਂ ਆਏਗੀ। ਤੁਸੀਂ ਖੁਦ ਦੇਖੋ ਕਿ ਸੱਤਾਧਾਰੀ ਨੇਤਾ ਜਿਹੜਾ, ਉਹ ਵੀ ਕਹਿ ਲਓ ਕਿ ਛੋਟੇ ਸੈਸ਼ਨ ਤੋਂ, ਹਾਲਾਂਕਿ ਖੁੱਲ ਕੇ ਨਹੀਂ ਬੋਲਦੇ, ਆਪਾਂ ਵੀ ਨਹੀਂ ਬੋਲ ਸਕਦੇ ਕਿਹੜਾ ਨੇਤਾ ਸੀ ਜਿਹੜਾ ਸਾਨੂੰ ਆਪਦਾ ਦੁੱਖ ਰੋਕ ਕੇ ਗਿਆ। ਉਹ ਕਹਿੰਦੇ ਜੀ ਕਿ ਕੀ ਕਰੀਏ, ਹੁਣ 1 ਦਿਨ ਦਾ ਸ਼ਰਧਾਂਜਲੀ ਸਮਾਗਮ ਹੋਏਗਾ, 1 ਦਿਨ ਹੁਣ ਉੱਥੇ ਸੈਟਿੰਗ ਹੋਣੀਆਂ ਨੇ, ਕੀ ਨਿਬੜੇਗਾ 1-1.5 ਦਿਨ ਚ। ਤਾਂ ਯਾਨੀ ਖੁਦ ਸੱਤਾਧਾਰੀ ਧਿਰ ਜਿਹੜੀ ਹੈ ਉਹ ਇਸ ਗੱਲ ਤੇ ਕਿਤੇ ਨਾ ਕਿਤੇ ਕਹਿ ਲਓ ਕਿ ਠੀਕ ਆ, ਖੁੱਲ ਕੇ ਨਹੀਂ ਬੋਲਦੀ, ਪਰ ਉਹਨਾਂ ਦੇ ਨੇਤਾ ਜਿਹੜੇ ਚੁਣੇ ਹੋਏ, ਜਿਨ੍ਹਾਂ ਨੇ ਜਾ ਕੇ ਉੱਥੇ ਸਵਾਲ ਲਾਉਣੇ ਆ, ਆਪਣੇ ਇਲਾਕੇ ਦੀ ਗੱਲ ਕਰਨੀ ਆ, ਉਹ ਵੀ ਕਿਤੇ ਨਾ ਕਿਤੇ ਟੁੱਟੇ ਨੇ ਅੰਦਰੋਂ ਕਿ ਯਾਰ ਸਾਡੀ ਤੇ ਵਾਰੀ ਨਹੀਂ ਆਉਂਦੀ। ਇਹ ਸੈਸ਼ਨ ਛੋਟਾ ਜਿਹੜਾ, ਪਤਾ ਨਹੀਂ ਕਿਉਂ ਇੰਨਾ ਸੁਗੜ ਕੇ ਛੋਟਾ ਹੋ ਗਿਆ, ਤੇ ਇਹਦੇ ਉੱਤੇ ਵੱਡੀ ਲੂਣਦਾਨੀ ਵੀ ਬਣ ਸਕਦੀ ਹੈ ਜੇ ਬੈਠਕਾਂ ਦੀ ਆਪਾਂ ਗੱਲ ਕਰੀਏ। ਜੇ ਉਹਦੇ ਫਿਗਰ ਨੇ, ਅੰਕੜੇ ਨੇ, ਉਹ ਬਈ ਬਹੁਤ ਸੁੰਗੜ ਗਿਆ ਬੈਠਕਾਂ ਦਾ। ਜੇ ਫਿਗਰ ਦੇਖੋਗੇ ਬਹੁਤ ਸੁੰਗੜ ਗਿਆ, ਪਰ ਕੌਣ ਕਵੇ ਇਹਨਾਂ ਨੂੰ? ਠੀਕ ਆ, ਸੁਖਬੀਰ ਸਿੰਘ ਬਾਦਲ ਅੱਜ ਮੰਗ ਕਰਦੇ ਆ, ਪਰ ਇਹਨਾਂ ਨੇ ਜਦੋਂ 1997 ਚ ਪਹਿਲੀ ਵਾਰੀ ਸੱਤਾ ਸੰਭਾਲੀ ਸੀ ਲੰਮੇ ਅਰਸੇ ਤੋਂ ਬਾਅਦ, ਉਸ ਤੋਂ ਬਾਅਦ ਇਹ ਵੀ ਆਪਣਾ ਡਾਟਾ ਪੇਸ਼ ਕਰਨਾ ਕਿ ਇਹਨਾਂ ਦੇ ਰਾਜ ਦੇ ਵਿੱਚ 3 ਵਾਰੀ ਸਰਕਾਰ ਬਣਾਈ ਆ, ਕਿ ਐਵਰੇਜ ਕਿੰਨੀਆਂ ਬੈਠਕਾਂ ਸਨ। ਤਾਂ ਯਾਨੀ ਕਿਸੇ ਨੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ। ਆਮ ਆਦਮੀ ਪਾਰਟੀ ਵਾਲੇ ਤੇ ਖਾਸ ਤੌਰ ਤੇ ਬਚਦੇ ਨੇ, ਉਹਨਾਂ ਨੂੰ ਪਤਾ ਹੈ ਕਿ ਲੰਮਾ ਸੈਸ਼ਨ ਚੱਲੇਗਾ, ਉਹਨੂੰ ਅਸੀਂ ਫਸਾਂਗੇ। ਜੀ ਬਿਲਕੁਲ। ਤੇ ਪੰਜਾਬ ਨੇ ਮਿੰਟੂ ਜੀ ਗ੍ਰੀਨ ਟੈਕਸ ਲਾਗੂ ਕਰਤਾ ਜੀ। ਇਹ ਗ੍ਰੀਨ ਟੈਕਸ ਜਿਹੜਾ ਲੱਗਾ ਹੈ ਨਾ ਜੀ, ਇਹ ਲੱਗਾ ਪੁਰਾਣੇ ਵਹੀਕਲਾਂ ਤੇ, ਮਤਲਬ ਕਿ 2 ਪਹੀਆ 4 ਪਹੀਆ ਕਮਰਸ਼ੀਅਲ ਵਾਹਨ ਜਿਹੜੇ ਆ, ਉਹ ਇਸ ਤਰ੍ਹਾਂ 200 ਰੁਪਏ ਤੋਂ 6000 ਤੱਕ ਚਲੇ ਜਾਂਦਾ। ਆਪਾਂ ਬਹੁਤਾ ਉਹਦੀ ਤਫਸੀਲ ਚ ਨਹੀਂ ਜਾਵਾਂਗੇ। ਉਹ ਉਹਨਾਂ ਤੇ ਲਾਗੂ ਹੋਣਾ ਹੈ 8 ਸਾਲਾਂ ਬਾਅਦ, ਜਦੋਂ ਰਿਨਿਊਅਲ ਉਹਨਾਂ ਦੀ ਹੋਏਗੀ RSC ਵਾਲੀ। ਤਾਂ RSC ਵਾਲੀ ਜਿਹੜੀ ਰਿਨਿਊਅਲ ਹੋਏਗੀ ਤਾਂ ਉਹਦੇ ਵਿੱਚ ਉਹਨਾਂ ਨੂੰ ਕੈਟਾਗਰੀਆਂ ਦੇ ਹਿਸਾਬ ਨਾਲ ਉਹ ਗ੍ਰੀਨ ਟੈਕਸ ਜਿਹੜਾ ਉਹ ਦੇਣਾ ਪਊਗਾ। ਦੇਖੋ 2 ਬਦਲ ਹੁੰਦੇ ਆ ਕਿ ਜਾਂ ਤਾਂ ਤੁਸੀਂ ਸਕ੍ਰੈਪ ਪਾਲਿਸੀ ਲਿਓ ਕਿ ਐਦੋਂ ਪੁਰਾਣੇ, ਦਿੱਲੀ ਵਾਂਗੂ, ਕਿ ਐਦੋਂ ਪੁਰਾਣੇ ਵਹੀਕਲ ਜਿਹੜੇ ਉਹ ਅਸੀਂ ਰੋਡ ਤੇ ਨਹੀਂ ਜਾਣਦੇ ਨੇ, ਤਾਂ ਯਾਨੀ ਉਹ ਸਕ੍ਰੈਪ ਦਾ ਮਤਲਬ ਕਿ ਉਹ ਕਬਾੜ ਹੋ ਗਏ,
ਜੀ ਤੇ ਉਸ ਤੋਂ ਬਾਅਦ ਚੱਕ ਕੇ ਲਿਆ ਕੇ ਤੇ ਮਲੋਟ ਵਰਗੇ ਬਾਜ਼ਾਰਾਂ 'ਚ ਤੁਹਾਨੂੰ ਪਤਾ ਕਾਰਾਂ ਖੜਾ ਦਿੱਤੀਆਂ ਜਾਂਦੀਆਂ ਤੇ ਫਿਰ ਇੱਥੇ ਲੋਕ ਖਰੀਦ ਕੇ ਲੈ ਜਾਂਦੇ ਨੇ। ਜਾਂ ਹੁੰਦਾ ਹੈ ਕਿ ਤੁਸੀਂ ਸਕ੍ਰੈਪ ਪਾਲਿਸੀ ਜਿਹੜੀ ਹੈ ਉਹ ਨਾ ਲਿਆਓ, ਲੋਕਾਂ ਨੂੰ ਰਾਹਤ ਦੇਵੋ, ਪਰ ਉਹਦੇ ਵਿੱਚ ਕੀ ਆ ਕਿ ਇਹ ਇੱਕ ਜ਼ਰੀਆ ਕੱਢ ਲੈਂਦੇ ਕਿ ਚਲੋ ਕਮਾਈ ਕਰ ਲਈਏ, ਟੈਕਸ ਲਾ ਦਿਓ ਤੇ ਲੋਕ ਖੁਸ਼ ਰਹਿਣਗੇ ਤੇ ਥੋੜੇ ਬਹੁਤੇ ਪੈਸੇ ਖਜ਼ਾਨੇ 'ਚ ਆ ਜਾਣਗੇ। ਤਾਂ ਇਸ ਤਰ੍ਹਾਂ ਕਰਕੇ ਲਗਭਗ 100 ਕਰੋੜ ਯਾਨੀ ਸਭ ਲਾ ਲਓ ਕਿ 90 ਕੁ ਕਰੋੜ ਰੁਪਈਆ ਜਿਹੜਾ ਸਾਲ ਦਾ ਕਮਾ ਲਿਆ ਕਰਨਗੇ। ਠੀਕ ਹੈ ਨਾ। ਸੋ ਗੱਲ ਇਹ ਕਿ ਸੱਪ ਵੀ ਮਰ ਗਿਆ, ਲਾਠੀ ਵੀ ਟੁੱਟ ਗਈ। ਜੇ ਪੁੱਛੇਗਾ ਕੇਂਦਰ ਕੋਈ ਮਹਿਕਮਾ ਕੇਂਦਰੀ ਜਾਂ ਕੋਈ ਵੀ ਹੋਰ ਪ੍ਰਦੂਸ਼ਣ ਨਾਲ ਜੁੜਿਆ, ਕਹਿ ਦੇਣਗੇ ਸਾਹਿਬ ਅਸੀਂ ਤੇ ਗ੍ਰੀਨ ਟੈਕਸ ਲਾਇਆ। ਹੌਲੀ ਹੌਲੀ ਇਹ ਗ੍ਰੀਨ ਟੈਕਸ ਤੋਂ ਦੁਖੀ ਹੋ ਕੇ ਲੋਕ ਨਵੇਂ ਵਹੀਕਲਾਂ ਵੱਲ ਆ ਜਾਣਗੇ। ਠੀਕ ਹੈ ਨਾ ਸਾਹਿਬ। ਤਾਂ ਆਪਣਾ ਇਹਨਾਂ ਨੇ ਜੁਗਾੜ ਲਾ ਲਿਆ, ਜੁਗਾੜਬੰਦੀ ਹੈ। ਪਰ ਕੋਈ ਗੱਲ ਨਹੀਂ ਹੈ, ਜੇ ਇਧਰੋਂ ਇਹਨਾਂ ਨੇ ਜੁਗਾੜ ਲਾਇਆ ਤਾਂ ਉਧਰੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਹਨਾਂ ਨੂੰ ਕੂੜੇ ਦੇ ਮਾਮਲੇ ਦੇ ਵਿੱਚ 1026 ਕਰੋੜ ਦਾ ਜੁਰਮਾਨਾ ਪਾਤਾ। ਉਹ ਕਹਿੰਦੇ ਕਿ 53 ਲੱਖ ਮੀਟ੍ਰਿਕ ਟਨ ਕੂੜਾ ਜੀ ਸਾਲਿਡ ਵੇਸਟ ਮੈਨੇਜਮੈਂਟ ਕੰਮ ਨਹੀਂ ਕੀਤਾ ਪੁੱਤ। ਜਿਵੇਂ ਸਕੂਲ 'ਚ ਟੀਚਰ ਕਹਿੰਦੇ ਕਿ ਕੰਮ ਨਹੀਂ ਕੀਤਾ ਪੁੱਤ, ਫੜ ਲਾ ਕੰਨ। ਤੇ ਜੇ ਕੰਮ ਕੀਤਾ ਹੋਵੇ ਕਹਿੰਦੇ ਵੈਰੀ ਫਾਈਨ। ਇੱਥੇ ਕਹਿੰਦੇ ਵੈਰੀ ਵੈਰੀ ਜ਼ਿਆਦਾ ਫਾਈਨ ਤੈਨੂੰ ਲੱਗਾ, ਪੁੱਤ ਕੰਮ ਨਹੀਂ ਕੀਤਾ। ਸੋ ਚੱਕ ਕੇ ਉਹਨਾਂ ਨੇ 1 ਕਿਲੋ ਦੇ ਹਿਸਾਬ ਨਾਲ ਰੁਪਈਆ ਪਾ ਕੇ ਤਾਂ ਟੋਟਲ ਉਹਨਾਂ ਨੇ ਧੱਕਤਾ ਮੀਟਰ 950 ਕਰੋੜ ਤੋਂ ਉੱਤੇ। ਫਿਰ ਉਹ ਕਹਿੰਦੇ ਸੀਵਰੇਜ ਦਾ ਪਾਣੀ ਕਿੰਨਾ ਫਿਰਦਾ ਸੜਕਾਂ ਤੇ ਪਈ ਹੋਏ, ਉਹ ਵੀ ਖਾਸਾ, ਸ਼ਾਇਦ 316 ਲੱਖ ਲੀਟਰ। ਉਹਨਾਂ ਆਖਿਆ ਕਿ ਲੀਟਰ ਦੇ ਹਿਸਾਬ ਨਾਲ 1 ਪੈਸਾ ਵੀ ਲਾ ਦਿਓ 6 ਮਹੀਨੇ। ਜੀ ਜੀ ਤਾਂ 56 ਕਰੋੜ ਉਹ ਬਣ ਗਿਆ ਤੇ ਬਹਿ ਜਾ ਹੋ ਗਈ ਜੀ ਸਾਹਿਬ। ਮਤਲਬ ਕਿ ਇੱਕ ਪਾਸੇ ਤੇ ਗ੍ਰੀਨ ਟੈਕਸ ਲਾਇਆ ਜਾ ਰਿਹਾ। ਗ੍ਰੀਨ ਟੈਕਸ ਨਾ ਦੇਖੋ ਕਿ ਜਿਹੜੇ ਪੋਲਿਊਟ ਕਰਦੇ ਆ ਪੁਰਾਣੇ ਵਹੀਕਲਾਂ ਦੇ ਨਾਲ, ਉਹਨਾਂ ਤੇ ਪੈਨਲਟੀ। ਤੇ ਦੂਸਰੇ ਪਾਸੇ ਕੂੜੇ ਦਾ ਨਿਵਾਰਨ ਜਿਹੜਾ ਹੋਣਾ ਆ, ਉਹਦੇ ਮਾਮਲੇ ਦੇ ਵਿੱਚ ਤੁਸੀਂ ਦੇਖ ਲਓ ਕਿ 53 ਲੱਖ ਮੀਟ੍ਰਿਕ ਟਨ ਜਿਹੜਾ ਹੈ ਉਹ ਕੂੜਾ ਤੇ ਸੜਕਾਂ ਤੇ ਪਿਆ। ਤਾਂ ਇਹ ਹੈ ਅਸਲੀਅਤ, ਇਹ ਹੈ ਸਾਡੇ ਸਿਸਟਮ ਦੀ ਖਸਤਾ ਹਾਲਤ। तो ग्रीन टैक्स के बाद 87-88 करोड़ रुपया बन जाएगा, लगभग 100 करोड़, पर 1026 करोड़ का समझ लो कि उधरों भी मीटर घूम गया। ਜੀ ਬਿਲਕੁਲ, ਨਾ ਤੁਸੀਂ ਵਾਕਈ ਸਹੀ ਕਿਹਾ, ਗ੍ਰੀਨ ਵੀ ਤੇ ਟੈਕਸ ਵੀ। ਤੇ ਆਪ ਵਿਧਾਇਕ ਦਾ ਕੋਈ ਬਿਆਨ ਆਇਆ, ਉਹ ਕਹਿੰਦੇ ਮੇਰੀ ਪਤਨੀ ਨਹੀਂ ਹੈ। ਇਹ ਉਹੀ ਮਾਮਲਾ ਜਿਹੜਾ NRI ਤੇ ਕੋਈ ਦੋਸ਼ ਲੱਗੇ ਨੇ ਜੀ? ਹਾਂਜੀ ਦੇਖੋ, NRI ਦੀ ਕੋਠੀ ਤੇ ਉਹ ਵੀ ਏਰੀਆ ਵੀ ਲੁਧਿਆਣੇ ਦਾ ਹੀ ਆ। ਇਹ ਅਗਲਾ ਜਗਰਾਉਂ ਦਾ ਸੀਗਾ ਤੇ ਹੁਣ ਰਾਏਕੋਟ ਦਾ। ਸਾਜਨ ਰਾਏਕੋਟੀ, ਇੰਦਾ ਰਾਏਕੋਟੀ ਤੇ ਹੁਣ ਇੱਕ ਹੈਪੀ ਰਾਏਕੋਟੀ। ਰਾਏਕੋਟੀਆਂ ਨੇ ਮਿਊਜ਼ਿਕ ਇੰਡਸਟਰੀ 'ਚ ਗਾਹ ਪਾਈ ਰੱਖਿਆ। ਤਾਂ ਖੈਰ ਦੇਖੋ, ਗੱਲ ਇਹ ਆ ਕਿ ਇੱਥੇ ਉਹ ਜਿਹੜਾ ਮਾਮਲਾ ਉਹਦੇ 'ਚ ਪ੍ਰਵੀਨ ਜੀ ਕੌਣ ਸੱਚਾ ਕੌਣ ਝੂਠਾ ਜੀ, ਦੋਏ ਧਿਰਾਂ ਸਾਹਮਣੇ ਆ। ਮਾਮਲਾ ਜਿਹੜਾ ਪਤਾ ਲੱਗ ਜਾਊਗਾ, ਕਿਉਂਕਿ NRI ਕਹਿੰਦਾ ਕਿ ਇਹ ਕੋਠੀ ਨੱਪਣ ਵਾਸਤੇ ਡਰਾਮਾ ਕਥਿਤ ਤੌਰ ਤੇ ਜੀ, ਤੇ ਬੀਬੀ ਕਹਿੰਦੀ ਆ ਕਿ ਮੇਰੇ ਹੱਥੀ ਪਿਆ। ਸੋ ਇਹ ਦੋ ਚੀਜ਼ਾਂ ਅੱਡੋ ਅੱਡ ਆ। ਪਰ ਮੈਨੂੰ ਹੈਰਾਨਗੀ ਆਉਂਦੀ ਆ ਕਿ ਸਿਆਣੇ ਬਿਆਣੇ ਪੱਤਰਕਾਰਾਂ ਨੇ ਵੀ ਜਿਹੜਾ ਕੰਮ ਕੀਤਾ ਹੈ ਉਹ ਠੀਕ ਨਹੀਂ ਹੈ, ਕਿਉਂਕਿ ਉਹ ਜਿਸ MLA ਦੇ ਨਾਲ ਜੋੜਿਆ ਜਾ ਰਿਹਾ ਉਸ ਔਰਤ ਨੂੰ, ਤਾਂ ਉਸ MLA ਦਾ ਤਾਂ ਜਲੂਸ ਨਿਕਲ ਗਿਆ ਸੀ ਹਰਮੀਤ ਸਿੰਘ ਦਾ, ਪਠਾਨ ਮਾਜਰੇ ਵਾਲੇ ਦਾ ਜੀ। ਉਹਨੇ ਤੇ ਜਲੂਸ ਕੱਢਤਾ ਸੀ। ਫਿਰ ਕੱਲ ਜਦੋਂ ਪੱਤਰਕਾਰਾਂ ਨੇ ਜੋੜ ਦਿੱਤਾ, ਦੇਖੋ ਇਹ ਮੇਰੇ ਖਿਆਲ ਦੇ ਨਾਲ ਗਲਤ ਹੈ ਜੀ। ਸਾਨੂੰ ਕਦੇ ਵੀ ਜੇ ਇਸ ਤਰ੍ਹਾਂ ਦਾ ਕੋਈ ਕਲੇਮ ਵੀ ਕਰਦਾ ਕਿ ਮੈਂ ਉਹਦੀ ਵਾਈਫ ਹਾਂ, ਜਦੋਂ ਉਹਦਾ ਰੌਲਾ ਚੱਲਦਾ ਤੇ ਸਾਨੂੰ ਘੱਟੋ ਘੱਟ ਕਨਫਰਮ ਕਰਨਾ ਚਾਹੀਦਾ ਹੈ ਕਿ ਕੋਰਟ 'ਚ ਕੇਸ ਚੱਲਦਾ ਤਾਂ ਜਾਂ ਤੁਹਾਡੀ ਸੁਲਾਹ ਹੋ ਗਈ ਹੈ। ਠੀਕ ਹੈ ਨਾ ਸਾਹਿਬ। ਤਾਂ ਇਸ ਤਰ੍ਹਾਂ ਉਹ ਫਿਰ ਅੱਜ ਹਰਮੀਤ ਸਿੰਘ ਪਠਾਨ ਮਾਜਰਾ ਵੱਲੋਂ ਕਿਹਾ ਗਿਆ ਕਿ ਭਾਈ ਜੋ ਕਰੇਗਾ ਸੋ ਭਰੇਗਾ, ਸਾਡਾ ਤਾਂ ਕੋਰਟ ਕੇਸ ਚੱਲਦਾ, ਮੇਰੇ ਨਾਲ ਐਵੇਂ ਜੋੜ ਰਹੇ ਹੋ ਤੁਸੀਂ। ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਕਾਲੀ ਅੱਗੇ ਟੋਏ ਵਾਲਾ ਹਿਸਾਬ ਕਿਤਾਬ ਆ ਤੇ ਏਦਾਂ ਨਹੀਂ ਕਰਨਾ ਚਾਹੀਦਾ। ਦੇਖੋ, ਹਰਮੀਤ ਸਿੰਘ ਪਠਾਨ ਮਾਜਰਾ ਨੇ ਜੋ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ ਸੀ, ਆਪਾਂ ਸਾਰੇ ਖੰਡਨ ਕਰਦੇ, ਪਰ ਜਿੱਥੇ ਪੱਤਰਕਾਰਤਾ ਗਲਤ ਹੈ ਉਹਨੂੰ ਕਿਵੇਂ ਸਹੀ ਕਹਾਂਗੇ?
ਕਿ ਕਿਸੇ ਦੇ ਕਹਿਣ ਤੇ ਜਦੋਂ ਰੌਲਾ ਸਾਰੀ ਦੁਨੀਆ ਨੇ ਦੇਖਿਆ ਕਿ ਉਸ ਬੀਬੀ ਨੇ ਜਲੂਸ ਕੱਢਿਆ, ਤਾਂ ਹੀ ਤਾਂ ਉਹਦੇ ਤੇ ਸਵਾਲ ਖੜੇ ਹੁੰਦੇ ਜੀ ਕਿ ਭਾਈ ਉਹ ਟਾਈਮਿੰਗ ਨੂੰ ਲੈ ਕੇ ਕਿ ਫਰਵਰੀ ਦਾ ਮਾਮਲਾ ਹੈ, ਤਾਂ ਜਦੋਂ ਹੁਣ NRI ਨੇ ਵਾਪਸ ਆਉਣਾ, ਹੁਣ ਹੀ ਕਿਉਂ ਸਾਰਾ ਨਸ਼ਰ ਕੀਤਾ ਜਾ ਰਿਹਾ? ਚਲੋ ਉਹ ਮੈਟਰ ਇਨਵੈਸਟੀਗੇਸ਼ਨ ਦਾ ਹੈ, ਤਾਂ ਇਨਵੈਸਟੀਗੇਸ਼ਨ ਹੋ ਜਾਏਗੀ, ਪਰ ਬਿਨਾਂ ਸਿਰ ਪੈਰ ਤੋਂ ਇਦਾਂ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਕਹਿੰਦੇ ਕਿ ਸਾਡਾ ਤਾਂ ਬਈ ਇਹ ਮਾਮਲਾ ਕੋਰਟ ਦੇ ਵਿੱਚ ਹੈ, ਤਾਂ ਬਕਾਇਦਾ ਪ੍ਰੈਸ ਦੇ ਨਾਮ ਤੇ ਉਹਨਾਂ ਨੇ ਇਹ ਜਿਹੜਾ ਹੈ ਬਿਆਨ ਜਾਰੀ ਕੀਤਾ। ਪਰ ਦੂਜੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਆ ਨਾ, ਉਹ ਪ੍ਰਵੀਨ ਜੀ ਬਹੁਤ ਵੱਧ ਰਹੇ, ਬਹੁਤ ਵੱਧ ਰਹੇ। ਆਪਾਂ ਦੇਖਦੇ ਪਏ ਹਾਂ ਕਿ ਦੋਹਾਂ ਧਿਰਾਂ ਵੱਲੋਂ ਜਦੋਂ ਦੋਸ਼ ਲਾਏ ਜਾਂਦੇ ਇੱਕ ਦੂਜੇ ਤੇ ਕਿ ਮੇਰੇ ਤੇ ਜੀ ਗਲਤ ਲਾਏ ਜਾ ਰਹੇ, ਉਹ ਕਹਿੰਦੇ ਜੀ ਕਿ ਮੇਰੇ ਨਾਲ ਗਲਤ ਹੋਇਆ, ਤਾਂ ਇਹੋ ਜਿਹੇ ਮਾਮਲਿਆਂ ਦੇ ਵਿੱਚ ਅਕਸਰ ਆਪਾਂ ਦੇਖਦੇ ਹਾਂ ਕਿ ਜਿਹੜੀ ਧਿਰ ਇਸ ਤਰ੍ਹਾਂ ਕਾਬੂ ਕਰ ਲੈਂਦੀ ਹੋਵੇ, ਫਿਰ ਉਹਦੇ ਵੱਲ ਹੀ ਸਭ ਕੁਝ ਝੁਕ ਜਾਂਦਾ ਹੈ। NRI ਸੱਚਾ ਬਈ ਇਹ ਨਹੀਂ ਹੈ ਕਿ ਦੇਖੋ ਜੈਂਡਰ ਦਾ ਵਿਤਕਰਾ ਨਹੀਂ ਹੁੰਦਾ ਇਸ ਮਾਮਲੇ 'ਚ, ਜੈਂਡਰ ਆਧਾਰਿਤ ਜੱਜਮੈਂਟ ਨਹੀਂ ਕਰਨੀ ਚਾਹੀਦੀ, ਕਿਉਂਕਿ ਉਸ ਔਰਤ ਦਾ ਅੱਗੇ ਵੀ ਆਪਾਂ ਦੇਖਿਆ ਕਿ ਰੌਲਾ ਪਿਆ ਕਥੇ ਤੋਂ। ਮੈਂ ਨਹੀਂ ਕਹਿੰਦਾ ਕਿ ਉਹ ਬੀਬੀ ਗਲਤ ਹੈ, ਉਹਦੇ ਨਾਲ ਜੇ ਕੋਈ ਇਸ ਤਰ੍ਹਾਂ ਦੀ ਬਦਸਲੂਕੀ ਹੋਈ ਤਾਂ ਪਰਚਾ ਹੋਣਾ ਚਾਹੀਦਾ, ਪਰ ਦੂਸਰੇ ਐਂਗਲ ਤੋਂ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਜੋ NRI ਦਾ ਪੱਖ ਹੈ ਉਹ ਵੀ ਸੁਣਨਾ ਚਾਹੀਦਾ। ਮਿੰਟੂ ਜੀ, ਨਿਆਂ ਦਾ ਤਕਾਜ਼ਾ ਹੀ ਹੈ ਜਾਂ ਨਿਆਂ ਦੀ ਜਿਹੜੀ ਕਸੌਟੀ ਹੈ ਵੀ ਉਹ ਕਿਸੇ ਆਧਾਰ ਤੇ ਕੋਈ ਚੀਜ਼ ਫੈਸਲਾ ਨਹੀਂ ਕਰਦਾ, ਨਾ ਜੈਂਡਰ ਦੇ, ਨਾ ਖਿੱਤੇ ਦੇ, ਨਾ ਕੋਈ ਫਿਰਕੇ ਦੇ ਆਧਾਰ ਤੇ। ਨਿਆਂ ਤਾਂ ਫੇਰ ਹੀ ਹੈ, ਸਿਆਸਤ ਜਾਂ ਸਿਸਟਮ ਕਰਦਾ ਹੈ ਨਾ ਸਭ। ਹਾਂ, ਸਿਆਸਤ ਜਾਂ ਸਿਸਟਮ ਕਰਦਾ ਨਹੀਂ, ਸਿਸਟਮ ਤੁਹਾਨੂੰ ਮੈਂ ਕਈ ਦੱਸ ਦੇਣਾ। ਅਜਮੇਰ ਰੈਕਟ ਦਾ ਫੈਸਲਾ ਆਇਆ ਪਿਛਲੇ 25 ਸਾਲ। ਮੇਰਾ ਜਿੰਨਾ ਕੋ ਉਹਦੇ ਤੇ ਰਿਸਰਚ ਵਰਕ ਹੈ ਸਾਹਿਬ, ਉਹਦਾ ਨਿਆਂ ਇੱਥੋਂ ਤੱਕ ਪਛੜਿਆ ਕਿਉਂ? ਕਿਉਂਕਿ ਪੁਲਿਸ ਦੇ ਸਾਹਮਣੇ ਦੋ ਚੁਣੌਤੀਆਂ ਸਨ, ਲਾਅ ਐਂਡ ਆਰਡਰ ਜੀ, ਤੇ ਦੂਸਰੇ ਪਾਸੇ ਇਹ ਕੇਸ, ਯਾਨੀ ਦੋ ਫਿਰਕੇ ਆਮੋ ਸਾਹਮਣੇ ਸਨ। ਬਿਲਕੁਲ, ਪੁਲਿਸ ਉਹਨਾਂ ਨੂੰ ਟਿਕਾਉਣ 'ਚ ਹੀ ਲੱਗ ਗਈ। ਜੀ ਜੀ ਬਿਲਕੁਲ। ਤਾਂ ਜਿਹੜੀਆਂ ਉਹ ਬੱਚੀਆਂ ਸੀ ਉਸ ਵੇਲੇ ਸ਼ਿਕਾਰ ਹੋਈਆਂ ਦਰਿੰਦਿਆਂ ਦੀਆਂ, ਤਾਂ ਉਹ ਬਹੁਤ ਸਾਰੀਆਂ, ਕੋਈ ਸੁਸਾਈਡ ਕਰ ਰਹੀ ਸੀ, ਕੋਈ ਸ਼ਹਿਰ ਛੱਡ ਕੇ ਜਾ ਰਹੀ ਸੀ, ਕੋਈ ਸਹਿਮ ਰਹੀ ਸੀ ਕਿ ਕੀ ਬਣ ਗਿਆ। ਯਾਨੀ ਪੁਲਿਸ ਦੇ ਸਾਹਮਣੇ ਦੋ ਚੁਣੌਤੀਆਂ ਹੋ ਜਾਂਦੀਆਂ ਨੇ ਇੱਥੇ। ਤਾਂ ਉਹ ਫਿਰ ਤੁਹਾਨੂੰ ਪਤਾ, ਜਿੱਥੇ ਸਿਆਸਤ ਦਾ ਜ਼ਿਆਦਾ ਨੁਕਸਾਨ ਹੁੰਦਾ, ਲਾਅ ਐਂਡ ਆਰਡਰ ਦਾ, ਉਹਨੂੰ ਪਹਿਲਾਂ ਕੰਟਰੋਲ ਕਰ ਲਓ, ਉਹ ਨਾ ਜ਼ਿਆਦਾ ਹੋਵੇ ਜਿੱਥੇ ਰਾਜਨੀਤੀ ਦਾ ਨਫਾ ਨੁਕਸਾਨ। ਤਾਂ ਜਿਹੜੇ ਸਬੂਤ ਹੁੰਦੇ ਆ ਜਾਂ ਜਿਹੜਾ ਵੇਲਾ ਸਾਹਮਣਾ ਹੁੰਦਾ ਕੇਸ ਦੇ ਲਿਹਾਜ਼, ਉਧਰ ਢਾਹ ਲੱਗ ਜਾਂਦੀ ਹੈ। ਸੋ ਇਹ ਸੱਚਾਈ ਹੈ। ਬਿਲਕੁਲ ਸਹੀ ਜੀ। ਨਾਭਾ ਜੇਲ੍ਹ ਬ੍ਰੇਕ ਕਾਂਡ ਦਾ ਮਾਸਟਰਮਾਈਂਡ ਰੋਮੀ ਕਹਿੰਦੇ ਪੰਜਾਬ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਜੀ। ਹਾਂਜੀ, ਦੇਖੋ ਇਹਨੂੰ ਲਿਆਏ ਨੇ ਹਾਂਗਕਾਂਗ ਚੋਂ। ਰੋਮੀ ਅਸਲ ਦੇ ਵਿੱਚ ਕੁਝ ਪੱਤਰਕਾਰ ਕਨਫਿਊਜ਼ ਹੋ ਜਾਂਦੇ ਆ, ਰਮੀ ਮਸ਼ਾਣਾ ਤੇ ਰੋਮੀ, ਇਹ ਦੋ ਨਾਂ ਨੂੰ ਲੈ ਕੇ। ਇਹ ਅਸਲ 'ਚ ਕਜ਼ਨ ਬ੍ਰਦਰ ਨੇ ਦੋਨੇ ਜੀ, ਇੱਕ ਰਮੀ ਇੱਕ ਰੋਮੀ ਹੈ, ਦੋਨੇ ਭਰਾ ਨੇ, ਇੱਕ ਭਿੰਡਰਾਂ ਦਾ ਤੇ ਦੂਜਾ ਮਸ਼ਾਣਾ ਪਿੰਡ ਦਾ ਜੀ। ਤੇ ਗੱਲ ਇਹ ਆ ਕਿ ਇਹ ਪਹਿਲਾਂ ਫੜ ਲਿਆ ਸੀ 16 ਦੇ ਵਿੱਚ। ਫੜਨ ਉਪਰੰਤ ਕੀ ਹੋਇਆ ਕਿ ਇਹ ਫਿਰ ਬੇਲ ਤੇ ਆ ਗਿਆ, ਬੇਲ ਤੋਂ ਬਾਅਦ ਨਿਕਲ ਗਿਆ। ਅੱਜ ਤੱਕ ਜਾਂਚ 'ਚ ਕਲੀਅਰ ਹੀ ਨਹੀਂ ਹੋਇਆ ਕਿ ਇਹਨੂੰ ਪਾਸਪੋਰਟ ਕਿਹਨੇ ਦਿੱਤਾ ਜੇ ਜ਼ਬਤ ਹੋਇਆ ਸੀ, ਤੇ ਜੇ ਜ਼ਬਤ ਨਹੀਂ ਕੀਤਾ, ਕਿਉਂਕਿ ਇਹ ਤੇ ਹਾਂਗਕਾਂਗ ਰਿਹਾ ਛੋਟਾ ਹੁੰਦਾ ਜੀ ਜੀ। ਇਹਦੇ ਜਨਮ ਤੋਂ ਬਾਅਦ ਇਹਦੇ ਮਾਪੇ ਉਧਰ ਸੈਟਲਡ ਹੋ ਗਏ ਸੀ। ਉੱਥੇ ਜਾ ਕੇ ਫਿਰ ਇਹਨਾਂ ਨੂੰ ਵਿੱਕੀ ਹੋਰਾਂ ਨੂੰ ਭਜਾਉਣ ਵਾਸਤੇ ਉੱਥੇ ਸਾਰੀ ਜਿਹੜੀ ਸਪੋਰਟ ਸੀ, ਚਾਹੇ ਫਾਈਨੈਂਸ਼ੀਅਲੀ ਚਾਹੇ ਇੱਧਰ ਉੱਧਰ ਦੀ ਹਥਿਆਰਾਂ ਦੀ, ਕਰਵਾਈ ਆ ਕਥਿਤ ਤੌਰ ਤੇ ਪੁਲਿਸ ਦੀ ਗੱਲ। ਉਸ ਤੋਂ ਬਾਅਦ ਹੋਇਆ ਨਾਭਾ ਜੇਲ੍ਹ ਜਿਹੜੀ ਬ੍ਰੇਕ ਕੀਤੀ ਗਈ ਉਹ ਕਾਂਡ, ਉਹਦੇ 'ਚ ਇਹਨੂੰ ਨਾਮਜ਼ਦ ਕਰ ਲਿਆ। ਤਦ ਤੱਕ ਇਹ ਰੋਮੀ ਹਾਂਗਕਾਂਗ ਪੁੱਜ ਚੁੱਕਾ ਸੀ। 18 'ਚ ਇਹਨਾਂ ਨੇ ਉੱਥੇ ਕੀਤੀ ਸੀ $33 ਮਿਲੀਅਨ ਦੀ ਖੋਹ। ਹਾਂਗਕਾਂਗ ਪੁਲਿਸ ਨੇ 3 ਉਹਦੇ 'ਚ ਬੰਦੇ ਫੜੇ, ਤੇ ਉਸ ਤੋਂ ਬਾਅਦ ਰੋਮੀ ਦਾ ਨਾਮ ਆਇਆ, ਇਹਨੂੰ ਫੜ ਲਿਆ। ਤੇ ਉਸ ਤੋਂ ਪਹਿਲਾਂ $3 ਲੱਖ ਦੀ ਇਹਨਾਂ ਨੇ ਹੋਰ ਰੋਬਰੀ, ਟੋਟਲ $36 ਲੱਖ ਮਨੀ ਜਿਹੜੀ ਹੈ ਨਾ, ਉਹ ਇਹਨਾਂ ਨੇ ਖੋਈ ਸੀ। ਤਾਂ ਉਸ ਮੁਕੱਦਮੇ 'ਚ ਜਦੋਂ ਰੋਮੀ ਅੰਦਰ ਸੀਗਾ, ਤਾਂ ਇਹਨਾਂ ਨੇ ਉਸ ਤੋਂ ਪਹਿਲਾਂ ਰੈੱਡ ਕਾਰਨਰ ਨੋਟਿਸ ਵਗੈਰਾ ਜਿਹੜੇ ਸੀਗੇ ਉਹ ਜਾਰੀ ਕਰ ਦਿੱਤੇ ਸੀਗੇ। ਤੇ ਉਸ ਤੋਂ ਬਾਅਦ ਫਿਰ ਡਿਪੋਰਟ ਕਰਨ ਲਈ ਇਹ ਸਾਰੀ ਜਿਹੜੀ ਆ ਉਹ ਮੁਹਿੰਮ ਚੱਲੀ ਸੀ, ਜਿਹਨੂੰ ਆਪਾਂ ਐਕਸਟਰਾਡਾਈਟ ਕਹਿੰਦੇ ਆ ਕਿ ਐਕਸਟਰਾਡਾਈਟ ਕਰਵਾਇਆ ਜਾਵੇ। ਤਾਂ ਉਧਰ ਇਹ ਵਧੇ ਸੀ, ਕਿਉਂਕਿ ਰੋਮੀ ਦੇ ਮਾਪੇ ਉਧਰ ਰਹਿੰਦੇ ਸਨ,
ਸਾਰਾ ਕੁਝ ਉਧਰ ਸੀ, ਜੀ ਜੀ ਇਹਨੂੰ ਕਾਨੂੰਨ ਦਾ ਵੀ ਪਤਾ ਸੀ, ਤਾਂ ਇਹਨੇ ਫਿਰ ਅਦਾਲਤੀ ਸਹਾਰਾ ਵੀ ਲਿਆ। ਤੇ ਜਦੋਂ ਪਟੀਸ਼ਨਾਂ ਅਪੀਲਾਂ ਖਾਰਜ ਹੋ ਗਈਆਂ, ਉਸ ਤੋਂ ਬਾਅਦ ਫਿਰ ਜਿਹੜਾ ਰੋਮੀ ਸੀਗਾ ਉਹਨੂੰ ਅੱਜ ਐਕਸਟ੍ਰਾਡਾਈਟ ਕਰ ਦਿੱਤਾ ਗਿਆ, ਯਾਨੀ ਹਵਾਲਗੀ ਹੋ ਗਈ। ਤੇ ਇਧਰੋਂ ਪੁਲਿਸ ਜਿਹੜੀ ਲੈ ਕੇ ਹੁਣ ਪੰਜਾਬ ਪਹੁੰਚ ਚੁੱਕੀ ਆ। ਮੇਰੇ ਸਾਹਮਣੇ ਵਿਜ਼ੂਅਲ ਆ ਰਹੇ ਨੇ, ਸ਼ਾਇਦ ਮੈਨੂੰ ਲੱਗਦਾ ਚੰਡੀਗੜ੍ਹ ਵਾਲੇ 에ਅਰਪੋਰਟ ਤੋਂ ਬਾਹਰ ਬਰੀਫਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਆ ਪੱਤਰਕਾਰ। ਜੀ ਜੀ। ਤੇ ਵਪਾਰੀ ਮਿੰਟੂ ਜੀ ਖੁਦ ਹੀ ਹੁਣ ਸ਼ੂਟਰਾਂ ਨਾਲ ਦੋ ਹੱਥ ਕਰਨ ਲੱਗ ਪਏ ਵੀ ਇਹਨਾਂ ਨੂੰ ਕਾਨੂੰਨ ਤੇ ਜਾਂ ਪੁਲਿਸ ਦੀ ਸੁਰੱਖਿਆ ਦੇ ਉੱਤੇ ਭਰੋਸਾ ਨਹੀਂ ਰਿਹਾ, ਫਿਰ ਜਾਂ ਆਪਣੀ ਬਣੀ ਆਪੇ ਨਹੀਂ ਵਿੜਨ ਲੱਗ ਪਏ ਹੁਣ ਲੋਕ। ਤੇ ਪੁਲਿਸ ਦੀ ਸਿਕਿਉਰਿਟੀ ਦੀ ਕਹਿ ਲੋ ਕਿ ਹੋਮ ਦੇ ਵਿੱਚ ਤੇ ਗੋਲੀ ਚੱਲ ਗਈ, ਪੁਲਿਸ ਸਿਕਿਉਰਿਟੀ ਤੇ ਮਿਲੀ ਸੀਗੀ। ਜੀ ਬਿਲਕੁਲ। ਤਾਂ ਫਿਰ ਬੰਦਾ ਕਰੇਗਾ ਕੀ? ਤਾਂ ਗੱਲ ਇਹ ਆ ਕਿ ਇਹ ਧਰਮਕੋਟ ਰੰਧਾਵਾ ਏਰੀਆ ਮਾਝੇ ਚ, ਗੁਰਦਾਸਪੁਰ ਏਰੀਆ ਚ, ਉੱਥੇ ਕੋਈ ਦੁਕਾਨ ਆ, ਸਿੰਪਲ ਦੁਕਾਨ ਹੈ, ਕੋਈ ਜ਼ਿਆਦਾ ਵੱਡੀ ਮਤਲਬ ਕਿ ਉਹ ਨਹੀਂ ਕਹਿ ਸਕਦੇ ਕਿ ਕੋਈ ਸ਼ਹਿਰ ਦੀ ਦੁਕਾਨ ਆ ਬੜੀ ਤਕੜੀ ਏਦਾਂ ਉਦਾਂ ਦੀ। ਤਾਂ ਕਸਬੇ ਦੀ ਦੁਕਾਨ ਹੈ, ਚਲੋ ਕੰਮਕਾਰ ਅਗਲੇ ਦਾ ਵਧੀਆ ਹੋਏਗਾ। 40 ਲੱਖ ਦੀ ਫਰੌਤੀ ਵਾਸਤੇ ਉਹਨੂੰ ਮਜਬੂਰ ਕੀਤਾ ਜਾ ਰਿਹਾ, ਉਹ ਦੇ ਨਹੀਂ ਰਿਹਾ ਜੀ। 2 ਵਾਰੀ ਪਹਿਲਾਂ ਫਾਇਰਿੰਗ ਹੋਈ, 2 ਵਾਰੀ ਬੰਦੇ ਫੜੇ ਗਏ। ਇੱਕ ਕੇਸ 'ਚ ਬੰਦੇ ਅੰਦਰ ਨੇ, ਇੱਕ 'ਚ ਜ਼ਮਾਨਤ ਤੇ ਨੇ, ਤੀਜੀ ਵਾਰੀ ਫੇਰ ਹਮਲਾ ਹੋ ਗਿਆ। ਪੁਲਿਸ ਦੀ ਸਿਕਿਉਰਿਟੀ ਦੀ ਮੌਜੂਦਗੀ 'ਚ ਜਦ ਇਹ ਹਮਲਾ ਹੋਇਆ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਵੀ ਆਪਣਾ ਬੰਦੋਬਸਤ ਕਰ ਰੱਖਿਆ ਹੋਊਗਾ। ਇਹਨਾਂ ਨੇ ਫਿਰ ਫੋਲੋ ਕੀਤਾ ਇਹਨਾਂ ਨੂੰ ਤੇ ਮੋਟਰਸਾਈਕਲ ਤੇ ਇਹ ਜਦੋਂ ਫਿਰ ਇਹਨਾਂ ਨੇ ਫੋਲੋ ਕੀਤਾ, ਦੱਸਦੇ ਕਿ ਚੜ ਉੱਤੇ ਹੀ ਗਏ ਸਨ ਵਪਾਰੀ। ਥੋੜਾ ਹੀ ਫਰਕ ਰਿਹਾ, ਫਿਰ ਉੱਥੋਂ ਇਹ ਨਸ ਗਏ ਨੇ, ਨਹੀਂ ਤਾਂ ਇਹਨਾਂ ਨੇ ਡੇਗ ਲੈਣਾ ਸੀ ਡਾਂਗਾ ਨਾਲੇ ਜੀ। ਫਾਇਰ ਪਿੱਛੋਂ 3 ਇਹਨਾਂ ਨੇ ਵੀ ਠੋਕੇ ਨੇ, ਯਾਨੀ ਫਾਇਰਿੰਗ। ਇਹਦਾ ਮਤਲਬ ਇਹ ਆ ਕਿ ਵਪਾਰੀਆਂ ਨੇ ਆਪਦੇ ਵੈਪਨਾਂ ਦਾ ਇੰਤਜ਼ਾਮ ਕਰ ਰੱਖਿਆ ਸੀ ਸਭ। ਤਾਂ ਹੁਣ ਵਪਾਰੀ ਕਿਤੇ ਨਾ ਕਿਤੇ ਲੱਗਦਾ ਕਿ ਖੁਦ ਤਿਆਰ ਹੋ ਰਹੇ ਨੇ ਜੀ ਕਿ ਬਈ ਆਪਣਾ ਬਚਾਅ ਆਪ ਹੀ ਕਰੋ। ਸੋ ਇਸ ਘਟਨਾ ਤੋਂ ਇੱਕ ਚੀਜ਼ ਹੋਰ ਵੀ ਯਾਦ ਆਉਂਦੀ ਹੈ। ਬੀਤੇ ਦਿਨੀ ਮਾਝੇ ਚੋਂ ਮੈਨੂੰ ਇੱਕ ਟੈਲੀਫੋਨ ਆਇਆ ਜੀ, ਤੇ ਉਹਨਾਂ ਨੇ ਦੱਸਿਆ ਕਿ ਸਾਡੇ ਇਲਾਕੇ 'ਚ ਇੰਨੀ ਦਹਿਸ਼ਤ ਹੈ, WhatsApp ਕਾਲਾਂ ਦੀ ਥ੍ਰੈਟਨਿੰਗ ਜਿਹੜੀ ਕੀਤੀ ਜਾਂਦੀ ਹੈ ਕਿ ਜਨਾਬ ਅਸੀਂ ਤੇ ਉਧਰ ਦੇਖਦੇ ਪਏ ਕਿ ਬਹੁਤ ਸਾਰੇ ਲੋਕ WhatsApp ਹੀ ਡਿਲੀਟ ਕਰ ਜੇ ਕਿਸੇ ਦਾ ਕੋਈ ਬਾਹਰ ਚਲੇ ਜਾਂਦਾ ਉਹਨੂੰ ਧਮਕੀ ਆਉਣੀ ਸਟਾਰਟ ਹੋ ਜਾਂਦੀ ਹੈ। ਜੇ ਕਿਸੇ ਦਾ ਕੋਈ ਕੰਮਕਾਰ ਥੋੜਾ ਜਿਹਾ ਹੋ ਜਾਂਦਾ ਉਹਨੂੰ ਧਮਕੀ ਆਉਣੀ ਸ਼ੁਰੂ ਹੋ ਜਾਂਦੀ ਹੈ ਰੰਗਦਾਰੀ ਵਾਸਤੇ। ਕਰੀਏ ਕੀ ਜੀ? ਇਹ ਸੱਚਾਈ ਆ, ਹਕੀਕਤ ਆ ਕਿ ਫਿਰ ਇਹੀ ਹੁੰਦਾ ਸਾਹਿਬ ਕਿ ਜਦੋਂ ਕੋਈ ਚਾਰਾ ਨਹੀਂ ਰਹਿੰਦਾ ਫਿਰ ਲੋਕ ਹਥਿਆਰ ਰੱਖਣ ਕਿ ਕੋਈ ਗੱਲ ਨਹੀਂ ਹੈ, ਜੇ ਮਾਰਨਗੇ ਉਦਾਂ ਵੀ ਤੇ ਮਰਨਾ ਹੀ ਆ, ਉਦਾਂ ਵੀ ਤੇ ਮਰਨਾ ਹੀ ਆ। ਸਾਡੇ ਨਾਲ ਸਾਡੇ ਤੋਂ ਇੱਕ ਬਹੁਤ ਹੀ ਛੋਟਾ ਮੁੰਡਾ ਰਹਿੰਦਾ ਹੁੰਦਾ ਸੀ, ਸਾਡਾ ਪਿਆਰਾ ਦੋਸਤ ਤੇ ਬੜਾ ਹੀ ਸ਼ਰੀਫ, ਨਿਹਾਇਤ ਸ਼ਰੀਫ। ਤੇ ਇੱਕ ਦਿਨ ਕੁਦਰਤੀ ਮਿਲੇ ਅਸੀਂ ਕਿਸੇ ਸ਼ਹਿਰ ਦੇ ਵਿੱਚ ਬੜੇ ਚਿਰ ਬਾਅਦ। ਤੇ ਚਲੋ ਜਦੋਂ ਜੱਫੀਆਂ ਪਾਈਆਂ ਤੇ ਮੈਂ ਕਿਹਾ ਯਾਰ ਆ ਕੀ ਲੱਗਾ ਤੇਰੇ? ਤੇ ਉਹਨੇ ਕਿਹਾ ਬਾਈ ਬਿਜ਼ਨਸ ਕਰਦੇ ਕੀ ਕਰੀਏ, ਬਾਹਰ ਅੰਦਰ ਜਾਂਦੇ। ਮੈਂ ਕਿਹਾ ਯਾਰ ਤੂੰ ਵੀ? ਕਹਿੰਦਾ ਕੀ ਮਜਬੂਰ। ਜਿਸ ਬੰਦੇ ਦੇ ਹੱਥ 'ਚ ਮੈਂ ਕਦੇ ਕਹਿ ਲੋ ਕਿ ਡਾ ਤੱਕ ਨਹੀਂ ਸੀ ਜੋ ਰਿਹਾ ਸਾਡੇ ਨਾਲ, ਪਰ ਬਹੁਤ ਹੀ ਸ਼ਰੀਫ ਆ। ਤੇ ਉਹਨੇ ਵੀ ਲੱਕ ਨਾਲ ਬੰਨਿਆ। ਕਹਿੰਦਾ ਕੀ ਕਰਾਂ ਪਤਾ ਨਹੀਂ ਕਿਹੜੇ ਵੇਲੇ ਕਿਸੇ ਨੇ ਅੱਗੇ ਲਾ ਕੇ ਗੱਡੀ ਠਾ ਲੈਣਾ। ਤਾਂ ਇਹੋ ਜਿਹੀ ਸੋਚਿਆ ਇਹ ਡਰ ਭੈ ਜਿਹੜਾ ਕੁਛ ਵੀ ਨਹੀਂ ਹੈ। ਅਗਲੇ ਪੁਲਿਸ ਦੀ ਮੌਜੂਦਗੀ 'ਚ ਫਾਇਰਿੰਗ ਕਰ ਗਏ ਤੁਸੀਂ ਹਿਸਾਬ ਨਾਲ। ਜੀ ਜੀ ਬਿਲਕੁਲ ਬਿਲਕੁਲ ਜੀ। ਆਪਾਂ ਕੱਲ ਵੀ ਮਿੰਟੂ ਜੀ ਗੱਲ ਕਰ ਰਹੇ ਸੀਗੇ ਵੀ ਜਾੜੋ, ਚਾਹੇ ਤੁਸੀਂ ਬੰਬੇ ਚਲੇ ਜਾਓ, ਚਾਹੇ ਕਿਤੇ ਵੀ ਚਲੇ ਜਾਓ, ਜਿੰਨਾ ਚਿਰ ਤੁਹਾਡਾ ਲਾਅ ਐਂਡ ਆਰਡਰ ਨਹੀਂ ਮੇਨਟੇਨ, ਜਿੰਨਾ ਚਿਰ ਤੁਸੀਂ ਇਹ ਭਰੋਸਾ ਨਹੀਂ ਦਿਵਾਉਂਦੇ ਲੋਕਾਂ ਨੂੰ, ਇਨਵੈਸਟਰਸ ਨੂੰ, ਕਿ ਨਿਵੇਸ਼ਕਾਰਾਂ ਨੂੰ ਕਿ ਬਈ ਇੱਥੇ ਮਾਹੌਲ ਸਾਜ਼ਗਾਰ ਆ, ਤੁਸੀਂ ਆਓ ਇੱਥੇ ਕੰਮਕਾਰ ਕਰੋ, ਤਾਂ ਉਵੇਂ ਗੱਡੀ ਚੱਲੂਗੀ ਕਿਵੇਂ? ਫਿਰ ਜੋ ਮਰਜ਼ੀ ਕਰੀ ਚਲੋ, ਠੀਕ ਹੈ, ਆਗੂ ਹੋਣ ਦੇ ਨਾਂ ਤੇ ਤੁਸੀਂ ਪ੍ਰਭਾਵ ਸਿਰਜਣ 'ਚ ਕਾਮਯਾਬ ਹੋ ਜਾਓਗੇ ਕਿ ਭਾਈ ਅਸੀਂ ਤਾਂ ਬਹੁਤ ਹੱਥ ਪੈਰ ਮਾਰੇ। ਜੀ ਬਿਲਕੁਲ ਬਿਲਕੁਲ। ਇਹ ਤਾਂ ਸਖਤੀਆਂ ਕਰਨੀਆਂ ਪੈਣੀਆਂ ਨੇ ਸਰ, ਜਿੱਦਾਂ ਮਰਜ਼ੀ ਕਰੋ, ਕਿਉਂਕਿ ਅਸੀਂ ਨਹੀਂ ਕਹਿੰਦੇ ਕਿ ਨਜਾਇਜ਼ ਇਨਕਾਊਂਟਰ ਕਰ ਦੋ, ਨਾ ਬਿਲਕੁਲ, ਪਰ ਇੱਕ ਡਰ ਤਾਂ ਇੱਕ ਪੈਦਾ ਹੋਣਾ ਚਾਹੀਦਾ ਨਾ ਕਿ ਜੇ ਕੋਈ ਆ ਕੇ ਫਾਇਰਿੰਗ ਕਰ ਰਿਹਾ ਉਹਨੂੰ ਪਤਾ ਤੇ ਹੋਵੇ ਕਿ ਯਾਰ ਹੋ ਸਕਦਾ ਉਲਟਾ ਮੈਂ ਮੁੜ ਕੇ ਨਾ ਆਵਾਂ ਜੇ ਮੈਂ ਕਿਸੇ ਤੇ ਗੋਲੀ।
ਜੀ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।